अस्सलाम वालेकुम दोस्तों। एक आलम ते बजुर्ग एक जगह महफिल ਦੇ ਵਿੱਚ ਬੈਠੇ ਸੀ। ਉਹਨਾਂ ਨੇ ਕਿਹਾ ਮੈਂ ਸਾਰੀ ਜ਼ਿੰਦਗੀ ਕਦੀ ਵੀ ਕਿਸੇ ਇਲਮੀ ਮੁਬਾਹਿਸੇ ਦੇ ਵਿੱਚ, ਕਦੀ ਵੀ ਕਿਸੇ ਇਲਮੀ ਬੈਠਕ ਦੇ ਵਿੱਚ, ਕਦੀ ਵੀ ਕਿਸੇ ਮੁਨਾਜ਼ਰੇ ਦੇ ਵਿੱਚ ਮੈਂ ਕਦੀ ਵੀ ਲਾਜਵਾਬ ਨਹੀਂ ਹੋਇਆ, ਸਿਵਾਏ ਇੱਕ ਜਗ੍ਹਾ ਦੇ ਕਿ ਬਾਜ਼ਾਰ ਦੇ ਵਿੱਚ ਇੱਕ ਔਰਤ ਗੁਜ਼ਰ ਰਹੀ ਸੀ ਤੇ ਉਹਨੇ ਇੱਕ ਥਾਲ ਚੱਕਿਆ ਹੋਇਆ ਸੀ ਜਿਹੜਾ ਕਿ ਕੱਪੜੇ ਦੇ ਨਾਲ ਟੱਕਿਆ ਹੋਇਆ ਸੀ। ਮੈਂ ਤਜੱਸਸ ਦੇ ਆਲਮ ਦੇ ਵਿੱਚ ਸੀ ਤੇ ਪੁੱਛ ਬੈਠਾ ਕਿ ਬੀਬੀ ਇਹ ਕੀ ਲੈ ਕੇ ਜਾ ਰਹੇ ਹੋ? ਤੇ ਉਹ ਬੀਬੀ ਨੇ ਅੱਗਿਓਂ ਕਿਹਾ ਕਿ ਜੇ ਦੱਸਣਾ ਹੀ ਹੁੰਦਾ ਤੇ ਫਿਰ ਮੈਂ ਢੱਕ ਕੇ ਕਿਉਂ ਲੈ ਕੇ ਜਾਣਾ ਸੀ। ਉਹ ਦਾਨਾ ਤੇ ਬਜ਼ੁਰਗ ਆਦਮੀ ਜਿਹੜੇ ਨੇ ਉਹ ਕਹਿੰਦੇ ਨੇ ਮੈਂ ਜ਼ਿੰਦਗੀ 'ਚ ਕਦੀ ਵੀ ਐਡੀ ਬੇਬਸੀ ਤੇ ਸ਼ਰਮਿੰਦਗੀ ਨਹੀਂ ਫੀਲ ਕੀਤੀ ਜਿੰਨੀ ਮੈਂ ਉਸ ਦਿਨ ਕੀਤੀ। ਗੱਲ ਕਰਨ ਦਾ ਮਕਸਦ ਇਹ ਸੀ ਕਿ ਅਸੀਂ ਵੀ ਲੋਕਾਂ ਨੇ ਜਿਹੜੀ ਚੀਜ਼ ਢੱਕੀ ਹੁੰਦੀ ਹੈ ਨਾ ਉਹਦੇ ਮਗਰ ਪੈ ਜਾਂਦੇ ਹਾਂ। ਅਗਰ ਕਿਸੇ ਨੇ ਆਪਣਾ ਬੁਰਾ ਚਿਹਰਾ ਜਾਂ ਆਪਣੀ ਬੁਰਾਈ ਢੱਕੀ ਹੋਈ ਹੈ ਅਸੀਂ ਉਹਦੇ ਮਗਰ ਲੱਗ ਜਾਵਾਂਗੇ। ਸਾਰੀ ਉਮਰ ਸਾਡੀ ਲੱਗ ਜਾਂਦੀ ਹੈ ਲੋਕਾਂ ਦੀ ਬੁਰਾਈਆਂ ਖੋਜਦੀਆਂ ਹੋਏ, ਤੇ ਜੇ ਕੋਈ ਸਾਡੀ ਬੁਰਾਈ ਖੋਜੇ ਤਾਂ ਸਾਨੂੰ ਦੁੱਖ ਲੱਗਦਾ ਹੈ ਕਿ ਤੇਰਾ ਕੀ ਹੱਕ ਬਣਦਾ ਵੀ ਸਾਡੀ ਪ੍ਰਾਈਵੇਸੀ, ਵੀ ਜੇ ਤੁਹਾਡੀ ਪ੍ਰਾਈਵੇਸੀ ਹੈ ਤੇ ਉਹਦੀ ਵੀ ਤੇ ਪ੍ਰਾਈਵੇਸੀ ਹੈ। ਤੁਹਾਨੂੰ ਕਿਹਨੇ ਹੱਕ ਦਿੱਤਾ ਹੈ ਕਿ ਤੁਸੀਂ ਲੋਕਾਂ ਦੀ ਪ੍ਰਾਈਵੇਸੀ ਦੇ ਵਿੱਚ ਆਉਂਦੇ ਫਿਰੋ? ਅੱਜ ਕੱਲ੍ਹ ਦੇ ਦੌਰ ਦੇ ਵਿੱਚ ਤੇ ਆਮ ਹੋ ਗਿਆ, ਵੀਡੀਓਜ਼ ਆ ਰਹੀਆਂ ਨੇ, ਲੀਕ ਆਡੀਓਜ਼ ਆ ਰਹੀਆਂ ਨੇ, ਹਰ ਚੀਜ਼ ਯਾਨੀ ਕਿ ਉਹ ਜਾਇਜ਼ ਕਰਾਰ ਦੇ ਦਿੱਤੀ ਗਈ। ਅਸੀਂ ਉਹ ਨਸਲ ਹੈ ਕਿ ਅਸੀਂ ਉਹ ਚਿੱਠੀਆਂ ਵਾਲਾ, ਬੇਰੰਗ ਚਿੱਠੀਆਂ ਵਾਲਾ ਵੀ ਜ਼ਮਾਨਾ ਦੇਖਿਆ, ਡਾਕ ਟਿਕਟਾਂ ਵਾਲਾ ਵੀ, ਈਦ ਕਾਰਡ ਵੀ ਲਿਖੇ ਨੇ, ਟਾਟ ਸਕੂਲਾਂ 'ਚ ਵੀ ਪੜ੍ਹੇ ਹੈ, ਫਟੀਆਂ ਵੀ ਲਿਖੀਆਂ ਨੇ, ਤਖਤੀਆਂ ਵੀ ਪਹੁੰਚੀਆਂ ਨੇ। ਸਾਰਾ ਉਹ ਕੰਮ ਕਰਕੇ ਅਸੀਂ ਇਸੇ ਦੇ ਵਿੱਚ ਆਏ ਹਾਂ ਤੇ ਇਸੇ ਦੇ ਵਿੱਚ ਅਸੀਂ ਹਰਾਮ ਨੂੰ ਹਲਾਲ ਹੁੰਦੇ ਹਾਂ, ਹਲਾਲ ਨੂੰ ਹਰਾਮ ਹੁੰਦੇ ਹਾਂ ਤੇ ਹਰ ਹੱਦ ਨੂੰ ਜਾਇਜ਼ ਤੇ ਹਲਾਲ ਹੁੰਦਿਆਂ ਦੇਖ ਲਿਆ ਕਿ ਕੋਈ ਅੱਛਾਈ ਬੁਰਾਈ ਦਾ ਫਰਕ ਅੱਜ ਕੱਲ੍ਹ ਦੇ ਦੌਰ 'ਚ ਨਹੀਂ ਰਹਿ ਗਿਆ। ਇਸ ਲਈ ਲੋਕਾਂ ਦੇ ਜਿਹੜੇ ਉਹ ਆਪਣੇ ਐਬ ਛੁਪਾਉਂਦੇ ਨੇ, ਉਹਨਾਂ ਦੇ ਐਬ ਛੁਪੇ ਰਹਿਣ ਦਿਓ। ਅੱਲਾਹ ਤਾਲਾ ਦੇ ਨਾਲ ਉਹਨਾਂ ਦਾ ਮਾਮਲਾ, ਉਹਨਾਂ ਦੇ ਮਗਰ ਮਤ ਪਵੋ। ਨਹੀਂ ਤੇ ਅੱਲਾਹ ਤਾਲਾ ਦੀ ਜ਼ਾਤ ਜਿਹੜੀ ਸਤਾਰੁਲ ਅਯੂਬ ਹੈ, ਐਬ ਛੁਪਾਉਣ ਵਾਲੀ ਜ਼ਾਤ ਹੈ, ਉਹ ਫਿਰ ਤੁਹਾਡੇ ਐਬ ਜਦੋਂ ਲੋਕਾਂ ਦੇ ਸਾਹਮਣੇ ਜ਼ਾਹਿਰ ਕਰੇਗੀ, ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹੋਗੇ, ਮੂੰਹ ਲੁਕਾਉਂਦੇ ਫਿਰੋਗੇ ਫਿਰ। ਇਸ ਲਈ ਜਿਹੜੀ ਚੀਜ਼ ਕੋਈ ਢੱਕ ਕੇ ਰੱਖਦਾ ਹੈ ਆਪਣੇ ਕੋਈ ਗੁਨਾਹ ਨੂੰ, ਐਬ ਨੂੰ, ਕਿਸੇ ਚੀਜ਼ ਨੂੰ, ਉਹਦੇ ਮਗਰ ਤਜੱਸਸ ਦੇ ਹੱਥੋਂ ਮਜਬੂਰ ਹੋ ਕੇ ਜਾਂ ਆਪਣੀ ਫਿਤਰਤ ਦੇ ਹੱਥੋਂ ਮਜਬੂਰ ਹੋ ਕੇ ਨਹੀਂ ਉਹਦੇ ਮਗਰ ਲੱਗਣਾ। ਉਹਨਾਂ ਨੂੰ ਉਸੇ ਜਿਹੜਾ ਉਹ ਚਿਹਰਾ ਤੁਹਾਡੇ ਸਾਹਮਣੇ ਅੱਛਾ ਚਿਹਰਾ ਲੈ ਕੇ ਪੇਸ਼ ਹੁੰਦੇ ਨੇ, ਜੋ ਦਿਖਾਣਾ ਚਾਹੁੰਦੇ ਨੇ ਉੱਥੇ ਤੱਕ ਮਹਿਦੂਦ ਰਹੋ। ਜੋ ਨਹੀਂ ਦਿਖਾਣਾ ਚਾਹੁੰਦੇ ਉਹਨੂੰ ਬਿਹਾਈਂਡ ਦਾ ਸੀਨ ਜਾ ਕੇ, ਸ਼ੀਸ਼ੇ ਦੀ ਬੈਕ ਸਾਈਡ ਤੇ ਜਾ ਕੇ ਮਤ ਦੇਖੋ ਕਿ ਇੱਥੇ ਕੀ ਲੁਕੋਇਆ ਹੋਇਆ ਸਾਹਮਣੇ।